ਨੂਰਪੁਰ ਸਟੇਸ਼ਨ ਸਾਬਕਾ ਕੋਟ ਗੁਰਦਿੱਤ ਸਿੰਘ ਸਟੇਸ਼ਨ। ਗੁਜਰਾਤ ਤੋਂ ਟੋਬਾ ਟੇਕ ਸਿੰਘ ਰੇਲਵੇ ਲਾਈਨ 1897 ਤੋਂ 1899 ਦੇ ਦਰਮਿਆਨ ਵਿਛਾਈ ਗਈ। ਇਸ ਲਾਈਨ ਦਾ ਮਕਸਦ ਸਾਂਦਲਬਾਰ ਦੇ ਨਵੇਂ ਆਬਾਦ ਹੋਏ ਚੱਕਾਂ ਨੂੰ ਗੋਜਰਾ, ਲਾਇਲਪੁਰ ਔਰ ਝੰਗ ਦੀਆਂ ਮੰਡੀਆਂ ਨਾਲ ਜੋੜਨਾ ਸੀ। ਲਾਗੇ ਪਿੰਡਾਂ ਵਿੱਚ ਸਿੱਖ ਜੱਟਾਂ ਦੀ ਵੱਡੀ ਗਿਣਤੀ ਆਬਾਦ ਸੀ, ਜਿਹੜੇ ਤਗੜੇ ਜ਼ਿਮੀਂਦਾਰ ਸੀ। ਗੁਰਦਿੱਤ ਸਿੰਘ ਕੋਈ ਰੇਲਵੇ ਅਫੀਸਰ ਨਹੀਂ ਸੀ, ਬਲਕਿ ਇਸ ਇਲਾਕੇ ਦਾ ਬਾਅਸਰ ਜ਼ਿਮੀਂਦਾਰ ਸੀ। ਬਰਤਾਨਵੀ ਦੌਰ ਵਿੱਚ ਇਹ ਗੱਲ ਆਮ ਸੀ ਕਿ ਸਟੇਸ਼ਨ, ਬੰਗਲੇ ਤੇ ਬੱਸ ਸਟਾਪ ਮਕਾਮੀ ਨੰਬਰਦਾਰ ਜਾਂ ਬੜੇ ਜ਼ਿਮੀਂਦਾਰ ਦੇ ਨਾਂ ਤੇ ਰੱਖੇ ਜਾਂਦੇ ਸੀ। ਇਸ ਵਜ੍ਹਾ ਤੋਂ ਇਸ ਦਾ ਨਾਮ ਕੋਟ ਗੁਰਦਿੱਤ ਸਿੰਘ ਰੱਖਿਆ ਗਿਆ ਸੀ। ਕੋਟ ਗੁਰਦਿੱਤ ਸਿੰਘ ਦੇ ਨਾਮ ਨਾਲ ਕਾਇਮ ਹੋਇਆ ਸਟੇਸ਼ਨ ਚੱਕ ਨੰਬਰ 285 ਜੀਂਬੇ ਰਾਮ ਸਿੰਘ ਵਾਲੀ ਦੇ ਰਹਿਣ ਵਾਲੇ ਸਰਦਾਰ ਦੀ ਇੱਜ਼ਤ, ਗੈਰਤ, ਪਹੁੰਚ ਤੇ ਖੁਦਦਾਰੀ ਦੀ ਇੱਕ ਜ਼ਿੰਦਾ ਮਿਸਾਲ ਸੀ। ਸਰਦਾਰ ਨੇ ਆਲੇ ਦੁਆਲੇ ਦੇ ਪਿੰਡਾਂ ਨੂੰ ਸਫ਼ਰੀ ਸਹੂਲਤ ਦੇਣ ਲਈ ਇਹ ਸਟੇਸ਼ਨ ਮਨਜ਼ੂਰ ਕਰਵਾਇਆ। ਕਹਾਣੀ ਉੱਥੋਂ ਹੋਰ ਵੀ ਵੱਡੀ ਹੋ ਜਾਂਦੀ ਹੈ ਜਦੋਂ ਸਰਦਾਰ ਦੀ ਧੀ ਦਾ ਵਿਆਹ ਡਿਪਟੀ ਕਮਿਸ਼ਨਰ ਝੰਗ ਨਾਲ ਹੋਇਆ। ਵਿਆਹ ਤੋਂ ਬਾਅਦ ਜਦੋਂ ਡਿਪਟੀ ਕਮਿਸ਼ਨਰ ਆਪਣੀ ਨਵੀਂ ਨਵੇਲੀ ਦੁਲਹਨ ਨੂੰ ਨਾਲ ਲੈ ਕੇ ਆਪਣੇ ਪਿੰਡ ਚੱਕ ਨੰਬਰ 278 ਜੀਂਬੇ ਵੱਲ ਰਵਾਨਾ ਹੋਇਆ ਤਾਂ ਪੱਕਾ ਨਾ ਸਟੇਸ਼ਨ ਤੇ ਉਤਰ ਕੇ ਦੁਲਹਨ ਦੀਆਂ ਅੱਖਾਂ ਵਿੱਚ ਹੈਰਤ ਵੀ ਸੀ ਤੇ ਸਵਾਲ ਵੀ। ਉਹਨੇ ਬੜੇ ਸਕੂਨ ਨਾਲ ਪਰ ਵਜ਼ਨੀ ਲਫ਼ਜ਼ਾਂ ਵਿੱਚ ਆਖਿਆ, ਤੂੰ ਬੜਾ ਵੱਡਾ ਕਮਿਸ਼ਨਰ ਬਣਿਆ ਫਿਰਦਾ ਹੈ, ਪਰ ਆਪਣੇ ਪਿੰਡ ਦੇ ਕੋਲੋਂ ਸਟੇਸ਼ਨ ਵੀ ਮਨਜ਼ੂਰ ਨਹੀਂ ਕਰਵਾ ਸਕੇ। ਮੇਰੇ ਬਾਪ ਨੇ ਤਾਂ ਆਪਣੇ ਪਿੰਡ ਕੋਲੋਂ ਪੂਰਾ ਸਟੇਸ਼ਨ ਬਣਵਾ ਦਿੱਤਾ ਹੈ। ਇਹ ਲਫ਼ਜ਼ ਤੀਰ ਵਾਂਗੋਂ ਡਿਪਟੀ ਕਮਿਸ਼ਨਰ ਦੇ ਦਿਲ ਵਿੱਚ ਲੱਗੇ। ਉਹ ਲਮਹਾ ਉਹਦੇ ਲਈ ਅਹਿਦ ਬਣ ਗਿਆ। ਉਹਨੇ ਉੱਥੇ ਹੀ ਫੈਸਲਾ ਕੀਤਾ ਤੇ ਆਖਿਆ, ਹੁਣ ਤੂੰ ਉਦੋਂ ਹੀ ਮੇਰੇ ਪਿੰਡ ਆਵੇਂਗੀ ਜਦੋਂ ਇੱਥੇ ਸਟੇਸ਼ਨ ਬਣ ਜਾਏਗਾ। ਕਹਿੰਦੇ ਨੇ ਕਿ ਪੂਰੇ 2 ਸਾਲ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ। ਜਦੋਂ ਸਟੇਸ਼ਨ ਬਣ ਗਿਆ ਤਾਂ ਉਹ ਆਪਣੀ ਦੁਲਹਨ ਨੂੰ ਨਾਲ ਲੈ ਕੇ ਆਇਆ ਤਾਂ ਉਹ ਸਟੇਸ਼ਨ ਦਾ ਨਾਂ ਰੱਖਿਆ ਗਿਆ ਨਿਹਾਲ ਸਿੰਘ ਵਾਲਾ। ਇਹ ਕਹਾਣੀ ਸਿਰਫ ਇੱਕ ਸਟੇਸ਼ਨ ਦੀ ਨਹੀਂ, ਇਹ ਕਹਾਣੀ ਹੈ ਉਸ ਦੌਰ ਦੀ ਜਦੋਂ ਜ਼ਿਮੀਂਦਾਰਾਂ ਦੀ ਗੈਰਤ, ਪਿੰਡਾਂ ਦੀ ਪਹਿਚਾਣ ਸੀ ਤੇ ਲਫ਼ਜ਼ ਇੱਜ਼ਤ ਤੋਂ ਵੀ ਜ਼ਿਆਦਾ ਵਜ਼ਨੀ ਹੁੰਦੇ ਸੀ। 1947 ਦੀ ਵੰਡ ਤੋਂ ਬਾਅਦ ਸਿੱਖ ਆਬਾਦੀ ਮੁਕੰਮਲ ਤੌਰ ਤੇ ਹਿਜਰਤ ਕਰਕੇ ਚੜ੍ਹਦੇ ਪੰਜਾਬ ਚਲੇ ਗਈ ਤੇ ਮੁਸਲਮਾਨ ਲਹਿੰਦੇ ਪੰਜਾਬ ਆ ਕੇ ਬਸ। ਇਸ ਤੋਂ ਕਾਫੀ ਦੇਰ ਬਾਅਦ ਇਸ ਸਟੇਸ਼ਨ ਦਾ ਨਾਮ ਬਦਲ ਕੇ ਨੂਰਪੁਰ ਸਟੇਸ਼ਨ ਰੱਖ ਦਿੱਤਾ ਗਿਆ। ਇਹ ਕੋਈ ਬੜੇ ਸ਼ਹਿਰ ਦਾ ਸਟੇਸ਼ਨ ਨਹੀਂ, ਬਲਕਿ ਇੱਕ ਜ਼ਰਾਈ ਲੋਡਿੰਗ ਔਰ ਮੁਸਾਫਰ ਸਟਾਪ ਸੀ।